उन्होंने कहा कि मैं ਜਿਹੜਾ ਇਸ ਨੂੰ ਸਾਕਾ ਨਕੋਦਰ ਡੇ ਐਲਾਨਦੇ ਹੈ ਔਰ ਉਹਨਾਂ ਵੀ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਔਰ ਇੰਡੀਵਿਜੂਅਲਸ ਨੂੰ ਰੈਕਗਨਾਈਜ਼ ਕਰਦੇ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਸਾਹਮਣੇ ਲਿਆਉਣ ਦੇ ਲਈ ਯਤਨ ਕੀਤਾ। 38 ਸਾਲ ਲਗਭਗ ਹੋ ਚੁੱਕੇ ਨੇ ਇਸ ਟ੍ਰੈਜਿਕ ਇੰਸੀਡੈਂਟ ਤੋਂ ਬਾਅਦ। ਪੀੜਤ ਪਰਿਵਾਰਾਂ ਦੀ ਉਹਨਾਂ ਨੇ ਪੂਰਾ ਯਤਨ ਕੀਤਾ ਹੈ ਕਿ ਭਾਈ ਸਾਨੂੰ ਅਸੀਂ ਸੱਚ ਇਨਸਾਫ ਔਰ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ ਔਰ ਇਹ ਸਾਡਾ ਗਰੀਫ वाला पीरीयड भी क्लोजर वाल जाए और इस दे लई उन्होंने हर किस्म की जिहड़ी है वो कोशिश की है। साका नकोदर डे जिहड़ा है वो सैलीब्रेट किया जाता है ताकि जिहड़े पीड़त ने उन्होंने जस्टिस मिले, उन्होंने मनुखी हकों की बहाली होए और ये जिहड़ी एक जनरेशन तो दूसरी तक जनरेशनल हीलिंग भी होए। ये एल्कग्रोव सिटी जिहड़ी है वो इस डाइवर्सिटी नूं रैकगनाइज करती है और इस गल का जोड़ा है वो एक मौका जोड़ा कि एक दूसरे दियां सेवावां नूं रैकगनाइज करन, हिस्टरी नूं रैकगनाइज करन और जोड़े सिख अमेरिकन जिन्हां चों गुजरे ने वो बाकी कम्यूनिटीज़ नाल भी साझा करन दी गल करदे हैं। नकोदर विचले गुरु अर्जन साहब दी नात ते जोड़ा गुरुद्वारा सी उस दे विच गुरु ग्रंथ साहब दीयां बीड़ां अगन भेंट कर दित्तियां गईयां सी। भावें उसनूं उन्होंने जोड़ा वो इलैक्ट्रिक शॉर्ट सर्किट के नाल जोड़ के पेश करने की कोशिश की। हज़ारां की गिणती दे विच सिख संगतां आले दुआले दे पिंडां तो पहुंचियां और बिल्कुल पीसफुल अंदाज उन्हां दी इक्को एक मंग सी जिथों जिहड़ा बाहरों रोज़ वखावा शुरू होया कि भाई असीं गुरुद्वारा साहब जाके जिहड़ी शहीद बीड़ां दी पवित्र राख है ਅਸੀਂ ਸਿਰਫ ਉਹ ਲੈਣਾ ਚਾਹੁੰਦੇ ਹਾਂ। ਬਿਲਕੁਲ ਪੀਸਫੁਲੀ ਇਹਨਾਂ ਨੇ ਐਂਟਰ ਕੀਤਾ ਸਿਟੀ 'ਚ। ਕਿਵੇਂ ਉਸ ਵੇਲੇ ਉਹ CRPF ਹੋਏ, ਪੁਲਿਸ ਹੋਏ, ਕੌਣ ਸਿਵਲ ਕੱਪੜਿਆਂ 'ਚ ਪੁਲਿਸ ਸੀ ਜਾਂ ਕੌਣ ਸੀ, ਕਿਵੇਂ ਬੇਰਹਿਮੀ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ। ਹਰਮਿੰਦਰ ਸਿੰਘ ਜਿਹੜੇ ਕਿ ਫੈਡਰੇਸ਼ਨ ਦੇ ਚੰਗੇ ਆਗੂ ਸੀ, ਚੰਗੇ ਸਪੀਕਰ ਸੀ, ਉਹਨਾਂ ਨੂੰ ਤਾਂ ਲੱਭ ਕੇ ਜਿਹੜੇ ਉਹ ਜ਼ਖਮੀ ਹਾਲਤ ਦੇ ਵਿੱਚ ਕਿਤੇ ਜਿਹੜੇ ਨੇ ਉਹਨਾਂ ਨੂੰ ਉਹ ਸ਼ਾਇਦ ਉਹਦਾ ਜਸਕੀਰਤ ਨਾਂ ਸੀ ਪੁਲਸੀਏ ਦਾ ਤੇ ਉਹਨੇ ਕਿਹਾ ਵੀ ਮੂੰਹ ਅੱਡ, ਜਿਸ ਮੂੰਹ ਨਾਲ ਲੈਕਚਰ ਕਰਦਾ ਮੈਂ ਉਹ ਮੂੰਹ ਬੰਦ ਕਰਨਾ ਔਰ ਉਹਦੇ ਮੂੰਹ ਦੇ ਵਿੱਚ ਗੋਲੀ ਮਾਰ ਕੇ ਸ਼ਹੀਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੁਸਾਨੀ ਜ਼ਰਾ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 2 ਫਰਵਰੀ 2024 21 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਫਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਬਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਰੱਬ ਜੀ ਅੱਗੇ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ
ਵਰਜੀਨੀਆ ਤੋਂ ਸਰਦਾਰ ਸੁਰਿੰਦਰ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਦਾ ਇਹੀ ਸੁਨੇਹਾ ਆਪਣੀ ਸਿੱਖ ਕੌਮ ਲਈ ਕਿ ਜਿਹੜੇ ਤੁਹਾਡੇ ਬੱਚੇ ਨੇ, ਆਪਣੇ ਜਿਹੜੇ ਬੱਚੇ ਨੇ, ਉਹਨਾਂ ਨੂੰ ਗੁਰਮਤ ਵੱਲ ਜ਼ਿਆਦਾ ਤੋਂ ਜ਼ਿਆਦਾ ਜੋੜਿਆ ਜਾਵੇ। ਜਿਹੜਾ ਸਿੱਖ ਇਤਿਹਾਸ ਹੈ ਉਸ ਵੱਲ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਔਰ ਉਹਨਾਂ ਦੀ ਕਲਾਸਿਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਰਲਡ ਵਾਈਡ ਜਿਹੜੀਆਂ ਕਲਾਸਿਸ ਨੇ ਉਹ ਗੁਰੂ ਘਰਾਂ ਦੇ ਵਿੱਚ ਲੱਗਦੀਆਂ ਨੇ ਸੈਟਰਡੇ ਸੰਡੇ। ਸੋ ਉੱਥੇ ਉਹਨਾਂ ਦੇ ਜਿਹੜੇ ਐਡਮਿਸ਼ਨ ਨੇ ਉਹ ਕਰਵਾਏ ਜਾਣ। ਸੋ ਵੱਧ ਤੋਂ ਵੱਧ ਉਹ ਜਿਹੜੀ ਪੰਜਾਬੀ ਮਾਂ ਬੋਲੀ ਦੀ ਵੀ ਜਾਣਕਾਰੀ ਲੈ ਸਕਣ ਅਤੇ ਗੁਰਮਤ ਨਾਲ ਔਰ ਇਤਿਹਾਸ ਨਾਲ ਵੀ ਆਪਣੇ ਸਿੱਖ ਦੇ ਜਿਹੜਾ ਇਤਿਹਾਸ ਹੈ ਉਸ ਨਾਲ ਵੱਧ ਤੋਂ ਵੱਧ ਜੁੜ ਸਕਣ। ਸੋ ਅੱਜ ਦੀ ਸਪੋਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ। ਸਪੋਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ 4 ਫਰਵਰੀ ਨੂੰ ਜਿਹੜਾ ਇਤਿਹਾਸਕ ਦਿਨ ਹੈ ਉਸ ਬਾਰੇ। ਔਰ ਇਸ ਵਿੱਚ ਜਿਸ ਤਰ੍ਹਾਂ ਕਿ ਕੈਲੀਫੋਰਨੀਆ ਦੇ ਸ਼ਹਿਰ elkgrove ਦੀ ਮੇਅਰ ਨੇ 4 ਫਰਵਰੀ 2024 ਦਾ ਦਿਨ ਜਿਹੜਾ ਸਾਕਾ ਨਕੋਦਰ ਡੇ ਵਜੋਂ ਜਿਹੜਾ ਐਲਾਨਿਆ। ਔਰ ਯਾਦ ਰਹੇ ਲਗਭਗ 38 ਸਾਲ ਪਹਿਲਾਂ 4 ਫਰਵਰੀ 1986 ਨੂੰ ਜ਼ਿਲ੍ਹਾ ਜਲੰਧਰ ਦੇ ਨਕੋਦਰ ਸ਼ਹਿਰ ਵਿੱਚ 4 ਸਿੱਖ ਨੌਜਵਾਨਾਂ ਨੂੰ ਸੁਰੱਖਿਆ ਦਸਤਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਅਗਨ ਭੇਟ ਕੀਤੀਆਂ ਗਈਆਂ ਬੀੜਾਂ ਦੇ ਪ੍ਰੋਟੈਸਟ ਵਿੱਚ ਮਾਰਚ ਕੱਢ ਰਹੇ ਸਨ। ਸੋ ਇਹ 4 ਗੁਰਸਿੱਖ ਸਨ, ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਚਿਲਮੜ ਸਿੰਘ ਅਤੇ ਭਾਈ ਹਰਮਿੰਦਰ ਸਿੰਘ। ਸੋ 38 ਸਾਲ ਬੀਤਣ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ। ਔਰ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਸਰਦਾਰ ਬਲਦੇਵ ਸਿੰਘ ਜੀ ਨੇ ਇਸ ਸੰਬੰਧੀ ਹੁਣ 5ਵੀਂ ਵਾਰ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ। ਔਰ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ 4 ਜਿਹੜੇ ਸ਼ਹੀਦ ਨੇ ਆਪਣੇ ਗੁਰਸਿੱਖ ਸਾਕਾ ਨਕੋਦਰ ਲਈ, ਉਹਨਾਂ ਨੂੰ ਆਪਾਂ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਰਿੰਦਰ ਸਿੰਘ ਵਰਜੀਨੀਆ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਜੀ। ਇਹ ਸਾਡੇ ਬੜੇ ਹੀ ਪਿਆਰੇ ਵੀਰ ਸਾਥੀ ਸਹਿਯੋਗੀ ਨੇ। 90 ਦੇ ਵਿੱਚ ਹੀ ਇਹਨਾਂ ਦੇ ਨਾਲ ਮੁਲਾਕਾਤ ਹੋਈ। ਅੰਗਦ ਟਰੈਵਲਸ ਦੇ ਥੱਲੇ ਟਰੈਵਲ ਏਜੰਸੀ ਸੀ ਜੀ। ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਗੁਰਮਤ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਔਰ ਉੱਥੇ ਇੱਕ ਆਦਰਸ਼ ਗੁਰਸਿੱਖ ਵਾਂਗ ਅੱਗੇ ਵੱਧ ਕੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੇ ਲਈ ਜਿਹੜੇ ਇਹਨਾਂ ਦੇ ਯਤਨ ਨੇ, ਉਦਮ ਨੇ, ਬਹੁਤ ਖੂਬਸੂਰਤ ਕੀਰਤਨ ਕਰਦੇ ਨੇ। ਲੇਕਿਨ ਇਹਨਾਂ ਦਾ ਫੋਕਸ ਇਹ ਹੈ, ਔਰ ਅੱਜ ਵੀ ਜਦੋਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਜਦੋਂ ਕੋਈ ਕੌਮ ਇਨ ਦਾ ਸਟੇਟ ਆਫ ਵਾਰ ਹੁੰਦੀ ਹੈ ਤੇ ਦੁਸ਼ਮਣ ਜਿਹੜਾ ਹੈ ਉਹ ਤੁਹਾਡੀਆਂ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਦਾ ਹੈ, ਤੁਹਾਡੇ ਸੋਰਸਿਸ ਆਫ ਇਨਫੋਰਮੇਸ਼ਨ ਨੂੰ ਡਿਸਟਰੋਏ ਕਰਦਾ ਹੈ, ਹਿਸਟਰੀ, ਕਲਚਰ। ਉਹ ਅਸੀਂ ਅਕਸਰ, ਮੈਂ ਜਦੋਂ ਉਹ ਫਰੀਲੈਂਸਰ ਮਿਲਾਨ ਕੁੰਦਰਾ ਦਾ ਇਹ ਕੋਟ ਦੁਹਰਾਉਂਦਾ, ਬਹੁਤ ਵਾਰ ਮੈਂ ਉਹਨੂੰ ਰਿਪੀਟ ਵੀ ਕਰਦਾ ਕਿ ਆਪਣੇ ਲੋਕਾਂ ਨੂੰ ਇਹ ਸਮਝ ਆਏ ਕਿ ਇਹ ਮਹਿਜ਼ ਇੱਕ ਜੋ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਮਹਿਜ਼ ਕੁਛ ਜ਼ਿਲ੍ਹਿਆਂ ਦੇ ਐਡਮਿਨਿਸਟ੍ਰੇਸ਼ਨ ਦਾ ਰੌਲਾ ਨਹੀਂ ਹੈ ਜਾਂ ਕੋਈ ਮਹਿਜ਼ ਇੱਕ ਰਾਜ ਸ਼ਕਤੀ ਦੀ ਭੁੱਖ ਪੈਦਾ ਹੋਇਆ ਜਿਹੜਾ ਇਹ ਸਾਰਾ ਮਸਲਾ ਨਹੀਂ ਹੈ। ਇਹ ਤੁਹਾਡੀ ਹੋਂਦ ਦਾ ਮਸਲਾ ਹੈ। ਔਰ ਹੋਂਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਇੱਕ ਪਾਸੇ ਦੁਸ਼ਮਣ ਉਹ ਹੈ ਜਿਹਨੇ ਤੁਹਾਡੇ ਤੇ ਟੋਟਲ ਵਾਰ ਵਿੱਢੀ ਹੋਈ ਹੈ। ਟੋਟਲ ਵਾਰ ਕੰਪਲੀਟ ਜੈਨੋਸਾਈਡ ਹੁੰਦਾ ਹਰ ਐਂਗਲ ਤੋਂ। ਬਹੁਤ ਵਾਰ ਹੁਣ ਚਲੋ ਨਸਲਕੁਸ਼ੀ ਲਫ਼ਜ਼ ਕਾਫੀ ਕਾਮਨ ਹੋ ਗਿਆ, ਪਰ ਉਹ ਬਹੁਤੀ ਵਾਰੀ ਮਾਰ ਮਰਾਈਆਂ ਨੂੰ ਹੀ ਸਮਝਦੇ ਨੇ ਕਿ ਜੀ ਜੇ ਬੰਦੇ ਮਾਰ ਨਹੀਂ ਰਹੇ ਸਿੱਧੇ ਤੌਰ ਤੇ, ਸਰਕਾਰ ਨਹੀਂ ਮਾਰ ਰਹੀ ਤੇ ਇਹਦਾ ਮਤਲਬ ਸਭ ਅਮਨ ਅਮਾਨ ਨਹੀਂ। ਇਹ ਇੱਕ ਇਸ ਕਿਸਮ ਦਾ, ਔਰ ਮਿਲਾਨ ਕੁੰਦਰਾ ਦੇ ਇਹ ਲਫ਼ਜ਼ ਨੇ ਕਿ the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget that what they were and what they are. The struggle against establishment is struggle of memory against forgetting. ਕਿ ਜਿਹੜਾ ਪਹਿਲਾ ਸਟੈਪ ਹੁੰਦਾ ਹੈ ਜਦੋਂ ਵੀ ਕੋਈ ਡੋਮੀਨੈਂਟ ਕਲਚਰ ਜਾਂ ਡੋਮੀਨੈਂਟ ਸਿਵਲਾਈਜੇਸ਼ਨ ਜਾਂ ਡੋਮੀਨੈਂਟ ਰੇਸ ਜਿਹਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਹ ਉਸ ਦੇ ਸਕਾਫਤ ਨੂੰ, ਉਹਦੀ ਕਲਚਰ ਨੂੰ,
ਉਸ ਦੀਆਂ ਕਿਤਾਬਾਂ ਨੂੰ, ਉਸ ਦੇ ਇਤਿਹਾਸ ਨੂੰ ਖਤਮ ਕਰਦੀ ਹੈ। ਫਿਰ ਉਹ ਆਪਣੇ ਉਸ ਸਿਸਟਮ 'ਚੋਂ ਉਸ ਕਿਸਮ ਦੇ ਜਾਲੀ ਜਿਹੇ ਹਿਸਟੋਰੀਅਨ ਖੜੇ ਕਰਦੀ ਹੈ, ਜਿਸ ਕਿਸਮ ਦਾ ਅਸੀਂ ਜਦੋਂ ਕੱਲ੍ਹ ਉਸ ਕਰਨਲ ਹਰਸਿਮਰਨ ਨਾਂ ਦੇ ਬੰਦੇ ਬਾਰੇ ਜਿਹਨੇ ਪਊਵਿੰਡ 'ਚੋਂ ਜਿਹੜਾ ਹੈ ਜਿਸ ਕਿਸਮ ਦਾ ਇਹ ਕਰਤੂਤ ਕੀਤੀ ਔਰ ਉਸ ਦੀ ਸਜ਼ਾ ਵੀ ਪਾਈ, ਤੇ ਇਹ ਤੁਸੀਂ ਦੇਖੋਗੇ ਕਿ ਇਹ ਪੈਟਰਨ ਕਿਉਂ ਸਾਨੂੰ ਨਜ਼ਰ ਆ ਰਿਹਾ ਵੀ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਤੇ ਕਿਸ ਕਿਸਮ ਦੀ ਇੱਕ ਕਿਤਾਬ ਲਿਖਵਾਈ ਗਈ, ਉਹਨੂੰ ਕਿਵੇਂ ਪ੍ਰਮੋਟ ਕੀਤਾ ਗਿਆ। ਔਰ ਇਹ ਤਾਂ ਉਹਨਾਂ ਨੇ ਯੂਨੀਵਰਸਿਟੀਜ਼ ਦਾ, ਸਕੂਲਸ ਦਾ, ਕਾਲਜਿਸ ਦਾ ਸਾਰਾ ਸਿਲੇਬਸ ਹੀ ਕਾਬੂ ਕੀਤਾ ਹੋਇਆ। ਇਹ ਹੈ ਕਿ ਵੀ ਤੁਸੀਂ ਜਿਹੜੀ ਸੀਨਾ ਬਸੀਨਾ ਹਿਸਟਰੀ ਹੈ, ਜਿਹਦੇ 'ਚੋਂ ਪ੍ਰਾਈਡ ਲੈਂਦੇ ਨੇ ਉਸ ਰੇਸ ਦੇ, ਉਸ ਕੌਮ ਦੇ ਲੋਕ, ਉਹਦੇ 'ਚ ਪਹਿਲਾਂ ਸ਼ੱਕ ਪੈਦਾ ਕਰੋ, ਫਿਰ ਹੌਲੀ ਹੌਲੀ ਉਹਦੇ 'ਚ ਧੁੰਦਲਾਪਨ ਆਏਗਾ, ਫਿਰ ਆਪਣਾ ਵਰਜਨ ਥਰੋ ਕਰੋ ਔਰ ਉਹਨੂੰ ਜਿਹੜਾ ਉਹ ਐਕਸੈਪਟ ਕਰ ਲਿਆ ਜਾਏਗਾ। ਔਰ ਇਸੇ ਤਰ੍ਹਾਂ ਨਵਾਂ ਕਲਚਰ ਸਿਰਜਣਾ। ਹੁਣ ਆ ਤੁਸੀਂ ਜੋ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਹਿੰਦੂ ਤਵੀਆਂ ਦਾ ਜੋ ਕੁਝ ਤੁਸੀਂ ਦੇਖ ਰਹੇ ਹੋ, ਔਰ ਤੁਸੀਂ ਉਸ ਦਾ ਇੰਪੈਕਟ ਕਿਵੇਂ ਫੋਰਸ ਕੀਤਾ ਜਾ ਰਿਹਾ ਹੈ ਦੂਜੀਆਂ ਘੱਟ ਗਿਣਤੀਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਕਿ ਉਸ ਲੈਵਲ ਦਾ ਪੈਟਰਨ ਜਿਹੜਾ ਹੈ ਉਹ ਵੀ ਅਡੋਪਟ ਕਰਨ, ਉਹ ਵੀ ਝੰਡੇ ਜਿਹੜੇ ਨੇ ਜੈ ਸ਼੍ਰੀ ਰਾਮ ਦੇ ਲਾਣ, ਮੂਰਤੀਆਂ ਰੱਖਣ ਆਪਣੀਆਂ ਦੁਕਾਨਾਂ, ਬਿਜ਼ਨਸਿਸ 'ਚ। ਜਗਰਾਤਿਆਂ ਦਾ ਕੰਮ ਤਾਂ ਆਮ ਵਰਗਾ ਹੋ ਗਿਆ। ਸੋ ਇਹ ਅਲਟੀਮੇਟਲੀ ਡੋਮੀਨੇਟ ਕਲਚਰ ਕਰਦੇ ਨੇ। ਔਰ ਮਿਲਾਨ ਕੁੰਦਰਾ ਕੋਈ ਉਹਨੇ ਸਿੱਖਾਂ ਦਾ ਹਾਲ ਨਹੀਂ ਸੀ ਦੇਖਿਆ ਹੋਇਆ, ਉਹਨੇ ਬਾਕੀ ਥਾਵਾਂ 'ਤੇ ਦੇਖਿਆ ਸੀ ਕਿ ਕਿਵੇਂ ਉਹ ਐਬੋਰੀਜਨਲਸ ਹੋਣ, ਮੌਰੀਜ਼ ਹੋਣ, ਨੇਟਿਵ ਅਮੈਰੀਕਨਸ ਹੋਣ, ਜਾਂ ਸਾਊਥ ਅਮਰੀਕਾ ਦੀਆਂ ਕਿੰਨੀਆਂ ਸਟਰਗਲਸ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵੀ ਡੋਮੀਨੇਟ ਕਰਦਾ ਹੈ। ਹੁਣ ਅੱਜ ਅਸੀਂ ਜਿਹੜੇ ਹਿਸਪੈਨਿਕ ਨੇ ਉਹਨਾਂ ਨੂੰ ਸਪੈਨਿਸ਼ ਕਹਿੰਦੇ ਆ। ਹੁਣ ਕਿੱਥੇ ਸਪੇਨ ਯੂਰਪ 'ਚ ਹੈ, ਕਿੱਥੇ ਇਹ ਸਾਊਥ ਅਮਰੀਕਾ ਅੱਡ ਕੰਟੀਨੈਂਟ ਹੈ, ਇਹਨਾਂ ਦਾ ਕੀ ਤਾਲੁਕ ਹੈ? ਉਹਨਾਂ ਦੀ ਜ਼ਬਾਨ ਕਿਵੇਂ ਸਪੈਨਿਸ਼ ਹੋ ਗਈ? ਕਿਉਂਕਿ ਜਦੋਂ ਇਹਨਾਂ ਨੇ ਕਬਜ਼ੇ ਕੀਤੇ ਔਰ ਇਹ ਸਪੇਨ ਔਰ ਪੁਰਤਗਾਲ ਜਿਨ੍ਹਾਂ ਦਾ ਆਪਸੀ ਇਹ ਚੱਲ ਰਿਹਾ ਸੀ, ਔਰ ਸਾਊਥ ਅਮਰੀਕਾ ਪੋਪ ਨੇ ਸਮਝੌਤਾ ਕਰਾ ਕੇ ਇਹਨਾਂ ਦੇ ਹਵਾਲੇ ਕੀਤਾ, ਇਹਨਾਂ ਦੀ ਰੇਸ ਬਦਲ ਕੇ ਰੱਖ ਦਿੱਤੀ। ਇਹਨਾਂ ਦੀਆਂ ਆਪਣੀਆਂ ਬੋਲੀਆਂ ਨੇ, ਲੇਕਿਨ ਤੁਸੀਂ ਇਹ ਦੇਖੋਗੇ ਕਿ ਲੋਕਾਂ ਦਾ ਨਾਂ ਹੀ ਜਿਹੜਾ ਉਹ ਸਪੈਨਿਸ਼ ਹੈ, ਜ਼ੁਬਾਨ ਵੀ ਉਹਨਾਂ ਦੀ ਉਹੀ ਸਪੈਨਿਸ਼ ਬਣਾਈ ਹੋਈ ਹੈ। ਉਹ ਇੱਥੇ ਆ ਕੇ ਮੰਗ ਕਰਦੇ ਨੇ ਜਦੋਂ ਕਿਤੇ ਹੋਏ ਜੀ ਕਿ ਅੰਗਰੇਜ਼ੀ ਦੇ ਨਾਲ ਸਪੈਨਿਸ਼ 'ਚ ਲਿਖਿਆ ਜਾਏ, ਨਾ ਅੰਗਰੇਜ਼ੀ ਉਹਨਾਂ ਦੀ ਹੈ ਨਾ ਸਪੈਨਿਸ਼ ਉਹਨਾਂ ਦੀ ਹੈ। ਸੋ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਸੱਭਿਆਚਾਰ ਨੂੰ, ਉਹਨਾਂ ਦੀ ਬੋਲੀ ਨੂੰ, ਉਹਨਾਂ ਦੇ ਇਤਿਹਾਸ ਨੂੰ ਡਿਸਟਰੋਏ ਕਰਦੇ ਹੋ ਜਾਂ ਉਸ ਨੂੰ ਨੀਵਾਂ ਦਿਖਾਉਂਦੇ ਹੋ, ਇਨਫੀਰੀਅਰਟੀ ਕੰਪਲੈਕਸ। ਜਿਵੇਂ ਕੱਲ੍ਹ ਅਸੀਂ ਪੰਜਾਬੀ ਡੇ ਦੀ ਗੱਲ ਕੀਤੀ ਸੀ ਕਿ ਵੀ ਮੰਥ ਆਫ ਫੈਬਰਵਰੀ ਨੂੰ ਇਲੀਨੋਇਸ ਦੇ ਗਵਰਨਰ ਨੇ ਐਜ਼ ਏ ਪੰਜਾਬੀ ਮੰਥ, ਜਿਹੜਾ ਮਦਰ ਲੈਂਗੁਏਜ ਪੰਜਾਬੀ ਦੇ ਨਾਂ ਨੂੰ ਐਟਰੀਬਿਊਟ ਕੀਤਾ ਹੈ, ਮੰਥ ਆਫ ਫੈਬਰਵਰੀ। ਤੇ ਅਸੀਂ ਇਹ ਕਿਹਾ ਸੀ, ਔਰ ਇਹ ਮੈਂ ਨਹੀਂ ਕਹਿੰਦਾ, ਸਾਡੇ ਵੀ ਘਰਾਂ 'ਚ ਇੱਕ ਰੁਝਾਨ ਪੰਜਾਬੀ ਨੂੰ ਜਿਸ ਕਿਸਮ ਦਾ ਇੱਕ ਜਿਹੜਾ ਉਹ ਹਕਾਰਤ ਨਾਲ ਦੇਖਿਆ ਜਾਂਦਾ ਸੀ, ਪਾਕਿਸਤਾਨੀ ਪੰਜਾਬੀਆਂ 'ਚ ਤੁਹਾਨੂੰ ਇਹ ਗੱਲ ਬਹੁਤ ਵੱਡੇ ਉਹ ਆਪ ਕਹਿੰਦੇ ਨੇ ਕਿ ਭਾਈ ਮੈਂ ਪਿਛਲੇ ਦਿਨਾਂ 'ਚ ਇੱਕ ਪੰਜਾਬੀ ਕਾਨਫਰੰਸ ਉਹਦੇ 'ਚ ਜਿਹੜੇ ਨੇ ਸੁਹੇਲ ਅਹਿਮਦ, ਜਿਹੜੇ ਅਜ਼ੀਜ਼ੀ ਦੇ ਨਾਂ ਥੱਲੇ ਜਿਨ੍ਹਾਂ ਦਾ ਬੜਾ ਜਿਹੜਾ ਇੱਕ ਅੱਛਾ ਕਿਰਦਾਰ ਹੁੰਦਾ ਹੈ, ਉਹੀ ਕਹਿ ਰਹੇ ਸੀ ਕਿ ਵੀ ਇਹ ਆਪਣੀਆਂ ਮਾਵਾਂ ਜਾਂ ਆਪਣੇ ਦੂਜੇ ਜਿਹੜੇ ਨੇ ਨਾ ਉਹ ਚੱਜ ਨਾਲ ਉਹਨਾਂ ਨੂੰ ਉਰਦੂ ਆਉਂਦਾ ਨਾ ਦੂਸਰਾ ਆਉਂਦਾ, ਤੇ ਉਹ ਆਪਣੇ ਬੱਚਿਆਂ ਨੂੰ ਕਿਸ ਕਿਸਮ ਦਾ ਉਹਨੂੰ ਕਿਹਾ ਵੀ ਇਹ ਪੰਜਾਬੀ ਜ਼ਬਾਨ ਕੋਈ ਛੋਟੀ ਜ਼ਬਾਨ ਹੈ ਜਿਸ ਦੇ ਵਿੱਚ ਬਾਬਾ ਫਰੀਦ, ਬਾਬਾ ਨਾਨਕ, ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਆਏ, ਲੇਕਿਨ ਉਸ ਅਹਿਸਾਸੇ ਕਮਤਰੀ ਜਿਹਨੂੰ ਕਹਿੰਦੇ ਨੇ, ਇਨਫੀਰੀਅਰਟੀ ਕੰਪਲੈਕਸ, ਘਟੀਆਪਨ ਦਾ ਸ਼ਿਕਾਰ ਕਿ ਤੁਹਾਨੂੰ ਆਪਣੀ ਬੋਲੀ ਆਪਣੇ ਕਲਚਰ ਤੋਂ ਹੋਏ ਔਰ ਤੁਸੀਂ ਉਹਨੂੰ ਇਵੇਂ ਕਰੋ। ਔਰ ਇਹੀ ਹੁੰਦਾ ਵੀ ਜਦੋਂ, ਔਰ ਜੇ ਤੁਸੀਂ ਮੁੰਬਈਆ ਫਿਲਮ ਇੰਡਸਟਰੀ ਦੇਖੋ, ਉਹਨਾਂ ਨੇ ਕਿਵੇਂ ਸਿੱਖ ਕਿਰਦਾਰ ਔਰ ਜ਼ਬਾਨ ਔਰ ਉਹ ਸਾਰੇ ਨੂੰ ਬਟ ਆਫ ਜੋਕਸ ਦੇ ਵਿੱਚ ਕਨਵਰਟ ਕੀਤਾ, ਔਰ ਕਿਵੇਂ ਇੱਕ ਨਵਾਂ ਜਿਹੜਾ ਉਹ ਬਾਹੂਬਲੀ ਔਰ ਝੂਠਾ ਇਤਿਹਾਸ ਔਰ ਪਦਮਾਵਤੀ ਤੇ ਫਲਾਣੇ ਟਮਕੇ ਝੂਠੇ ਕਰੈਕਟਰ ਸਿਰਜੇ, ਔਰ ਜਿਹੜੇ ਅਸਲੀ ਕਰੈਕਟਰ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ ਜਾਂ ਉਹਨਾਂ ਨੂੰ ਗੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਸੋ ਇਹ ਜਦੋਂ ਵੀ, ਔਰ ਇਹ ਗੱਲ ਬਿਲਕੁਲ ਕਲੀਅਰ ਹੈ, ਦੋਵੇਂ ਚੀਜ਼ਾਂ, ਜੇ ਜ਼ਬਾਨ ਮਾਂ ਬੋਲੀ, ਉਹਦੇ ਨਾਲ ਤੁਹਾਡਾ ਸੱਭਿਆਚਾਰ, ਤੁਹਾਡੀ ਪਛਾਣ, ਤੁਹਾਡਾ ਸਭ ਕੁਝ ਜੁੜਿਆ ਹੁੰਦਾ। ਪਰ ਅਸੀਂ ਜਦੋਂ ਸਿੱਖ ਸੱਭਿਆਚਾਰ ਦੀ ਗੱਲ ਕਰਦੇ ਹਾਂ, ਸਿੱਖ ਸਿਵਲਾਈਜੇਸ਼ਨ ਦੀ ਗੱਲ ਕਰਦੇ, ਸਿੱਖ ਕਲਚਰ ਦੀ ਗੱਲ ਕਰਦੇ, ਅਸੀਂ ਆਪਣੀਆਂ ਇੰਸਟੀਟਿਊਸ਼ਨਸ ਲੈ ਦੇ ਕੇ, ਸ਼੍ਰੋਮਣੀ ਕਮੇਟੀ ਸੀ 1920s ਦੇ ਵਿੱਚ, ਇੰਨੀ ਸਟਰਗਲ ਤੋਂ ਬਾਅਦ ਨਿਕਲੀ, ਉਹਨਾਂ ਦੇ ਲਈ ਸਿੱਖਾਂ ਦੇ ਧਾਰਮਿਕ ਸਿਆਸੀ ਹੱਕਾਂ ਲਈ ਸਟਰਗਲ ਕਰਨ ਵਾਲਾ ਅਕਾਲੀ ਦਲ ਸੀ,
ਸਾਡੀ ਅਕਾਲ ਤਖਤ ਦੀ ਇੰਸਟੀਟਿਊਸ਼ਨ 4 ਸਦੀਆਂ ਦੀ ਜਿਹੜੀ 18ਵੀਂ ਸਦੀ 'ਚ ਵੀ ਸਾਨੂੰ ਅਗਵਾਈ ਦਿੰਦੀ ਰਹੀ, ਅੱਜ ਸਾਡਾ ਜੋ ਹਾਲ ਚੱਲ ਰਿਹਾ ਹੈ, ਕਿੱਥੇ ਹੈ ਅਕਾਲ ਤਖਤ ਦੀ ਅਗਵਾਈ, ਕਿੱਥੇ ਹੈ ਸ਼੍ਰੋਮਣੀ ਕਮੇਟੀ ਅਕਾਲੀ ਦਲ? ਕਿਉਂਕਿ ਸਾਰੀ ਜਿਹੜੇ ਨੇ ਉਹ ਈਦਰ ਜਾਂ ਖਰੀਦ ਲਏ ਗਏ ਨੇ ਜਾਂ ਡਰਾ ਦਿੱਤੇ ਗਏ ਨੇ ਜਾਂ ਉਹਨਾਂ ਦੀ ਪੋਜੀਸ਼ਨ ਕਿਸ ਲੈਵਲ ਤੇ ਕੰਪਰੋਮਾਈਜ਼ ਕਰਵਾ ਦਿੱਤੀ ਗਈ ਹੈ। ਔਰ ਇਹੀ ਤੁਸੀਂ ਕਮੇਟੀਆਂ ਦੇ ਹਵਾਲੇ ਨਾਲ ਹਜ਼ੂਰ ਸਾਹਿਬ ਕਮੇਟੀ ਹੋਏ, ਪਟਨਾ ਸਾਹਿਬ ਹੋਏ, ਹਰਿਆਣਾ ਕਮੇਟੀ ਸਿਰ ਤੇ ਬਿਠਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੀ ਮੈਂ ਜਦੋਂ ਉਹਨਾਂ ਦੀਆਂ ਜਬਲੀਆਂ ਜਿਹੀਆਂ ਸੁਣਦਾ, ਉਹਨਾਂ ਦਾ ਪ੍ਰੈਜ਼ੀਡੈਂਟ ਤੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਹੁੰਦਾ ਨੇ, ਕੋਈ ਉਹਦੇ 'ਚ ਕੰਟੈਂਟ ਨਹੀਂ ਹੁੰਦਾ। ਇਹ ਦੁਸ਼ਮਣ ਨੂੰ ਉਹਨਾਂ ਨੇ ਸਾਨੂੰ ਉੱਥੋਂ ਖੋਖਲਾ ਕੀਤਾ। ਹੁਣ ਜਦੋਂ ਇਸ ਕਿਸਮ ਦਾ ਹਾਲ ਹੁੰਦਾ, ਔਰ ਜਿਹੜੀ ਗੱਲ ਭਾਈ ਸੁਰਿੰਦਰ ਸਿੰਘ ਹੋਰਾਂ ਨੇ ਕਹੀ ਉਹ ਬਿਲਕੁਲ ਠੀਕ ਹੈ। ਮੈਂ ਕੰਸਿਸਟੈਂਟਲੀ ਜਦੋਂ ਕੋਈ ਪੁੱਛਦਾ ਵੀ ਕੀ ਕੀਤਾ ਜਾਏ, ਮੇਰਾ ਹੁੰਦਾ ਕਿ ਵੀ ਦੇਖੋ ਅਸੀਂ ਕਾਮੈਂਟਰੀ ਤਾਂ ਕਰਦੇ ਹਾਂ ਪੰਜਾਬ 'ਚ ਕੀ ਹੋ ਰਿਹਾ, ਲੇਕਿਨ ਇਹ ਹੱਲ ਨਹੀਂ ਹੈ। ਤੇ ਫਿਰ ਜਦੋਂ ਕਿਸੇ ਵੱਲੋਂ ਵੀ ਪੁੱਛਿਆ ਜਾਂਦਾ ਵੀ ਹੱਲ ਕੀ ਹੈ, ਤੇ ਜਿਹੜਾ ਮੇਰਾ ਜਵਾਬ ਹੁੰਦਾ ਇਹੀ ਭਾਈ ਸੁਰਿੰਦਰ ਸਿੰਘ ਹੋਰਾਂ ਦਾ ਜਿਹੜਾ ਹੈ ਉਹ ਅਲਟੀਮੇਟ ਉਹਨਾਂ ਦਾ ਵੀ ਇਹੀ ਕਨਕਲੂਜਨ ਹੈ ਕਿ ਪਰਿਵਾਰਾਂ ਨੂੰ ਸਾਂਭ ਲਈ। ਔਰ ਅਸੀਂ ਜਿਹੜੀਆਂ ਕੌਮਾਂ ਲੰਬੀ ਪਰਸੀਕਿਊਸ਼ਨ 'ਚੋਂ ਨਿਕਲੀਆਂ ਨੇ, ਜੇ ਅਸੀਂ ਦੇਖੀਏ ਕਿ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ, ਕਿ ਉਹਨਾਂ ਨੇ ਆਪਣੇ ਵਡਕਿਆਂ ਦੀਆਂ ਕਹਾਣੀਆਂ, ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ, ਕਿ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਜਦੋਂ ਤੁਸੀਂ ਆਪਣੇ ਪੁੱਤਰਾਂ ਨੂੰ ਸੁਣਾਉਂਦੇ ਹੋ ਤੇ ਉਹ ਸਪੁੱਤਰ ਬਣਦੇ ਨੇ, ਆਪਣੀਆਂ ਬੱਚੀਆਂ ਨੂੰ ਸੁਣਾਉਂਦੇ ਹੋ ਸਪੁੱਤਰੀਆਂ ਬਣਦੀਆਂ ਨੇ, ਕਿ ਉਹਨਾਂ ਤੱਕ ਆਪਣੇ ਇਤਿਹਾਸ ਦਾ ਫਖਰ, ਆਪਣੀ ਕੌਮ, ਆਪਣੀ ਗੁਰਮਤ, ਗੁਰਬਾਣੀ ਦੇ ਨਾਲ ਜੋੜਨਾ। ਔਰ ਉਹਦੇ ਲਈ ਇਹੀ ਸਭ ਤੋਂ ਅਹਿਮ ਹੈ ਕਿ ਤਾਂ ਕਿ ਜੇ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਹਰ ਕਿਸਮ ਦੀ ਸਟਰਗਲ ਦੇ ਬਾਵਜੂਦ ਜੇ ਉਹ ਸਾਡਾ ਨਿਸ਼ਾਨਾ ਹੈ ਅਸੀਂ ਹਾਸਲ ਨਹੀਂ ਕਰ ਪਾਉਂਦੇ, ਤੇ ਅਗਲੀ ਜਨਰੇਸ਼ਨ ਦੇ ਹੱਥ 'ਚੋਂ ਝੰਡਾ ਫੜਿਆ। ਔਰ ਉਹਦੇ ਲਈ ਭਾਈ ਸੁਰਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਐਫਰਟ ਹੁੰਦਾ ਹੈ। ਉਹ ਪੂਰੇ ਨੌਜਵਾਨੀ ਨੂੰ, ਬੱਚਿਆਂ ਨੂੰ 123 ਗੁਰਦੁਆਰਾ ਸਾਹਿਬ ਨੂੰ ਕਹਿੰਦੇ ਨੇ ਵਰਜੀਨੀਆ 'ਚ, ਬਹੁਤ ਸਾਰੇ ਗੁਰਦੁਆਰੇ ਨੇ ਉਸ ਦੇ ਵਿੱਚ ਉਸੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਔਰ ਇਹੀ ਉਹਨਾਂ ਦਾ ਮੈਸੇਜ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਸੰਭਾਲੋ, ਘਰਾਂ 'ਚ ਗੁਰਮਤ ਦਾ ਮਾਹੌਲ ਬਣਾਓ, ਸਿੱਖੀ ਦਾ ਮਾਹੌਲ ਬਣਾਓ, ਬੱਚਿਆਂ ਨੂੰ ਇਤਿਹਾਸ ਦਾ ਪ੍ਰਾਈਡ ਦਿਓ, ਗੁਰਬਾਣੀ ਦੇ ਨਾਲ ਜੋੜੋ। ਅਲਟੀਮੇਟਲੀ ਉਹੀ ਗੁਰਬਾਣੀ ਦਾ ਸਹਾਰਾ ਹੈ, ਗੁਰਬਾਣੀ ਹੀ ਉਹ ਪੰਗੂੜਾ ਹੈ, ਉਹ ਕ੍ਰੇਡਲ ਹੈ ਜਿਸ ਦੇ ਵਿੱਚ ਤੁਸੀਂ ਜਦੋਂ ਦੁਨੀਆ ਦੇ ਉਹ ਸਾਰੇ ਹਾਰਡਸ਼ਿਪਸ ਤੋਂ ਨਿਕਲੋਗੇ, ਉਹਨਾਂ ਚੈਲੰਜਸ ਨੂੰ ਫੇਸ ਕਰੋਗੇ, ਤੇ ਉਸ ਪੰਗੂੜੇ ਦੇ ਵਿੱਚ ਹੀ ਅਸੀਂ ਸਕੂਨ ਹਾਸਲ ਕਰਦੇ ਹਾਂ। ਤੇ ਜਦੋਂ ਸਾਡੇ ਸਿਰ ਤੇ ਸਜੀ ਦਸਤਾਰ ਜਾਂ ਸਾਡੇ ਸਿਰ ਤੇ ਜਿਹੜਾ ਉਹ ਖਾਲਸਾਈ ਸਿੰਘ ਔਰ ਕੌਰ ਜਿਹੜੀਆਂ ਇਹ ਜ਼ਿੰਮੇਵਾਰੀਆਂ ਇਸ ਪ੍ਰਾਈਡ ਨਾਲ ਜੁੜੀਆਂ ਹੋਈਆਂ ਨੇ, ਜਦੋਂ ਅਸੀਂ ਇਹ ਦੁਨੀਆ ਦੇ ਸਾਹਮਣੇ ਅੱਡ-ਅੱਡ ਕਲਚਰਸ, ਅੱਡ-ਅੱਡ ਵੈਲਿਊ ਸਿਸਟਮ ਦੇ ਸਾਹਮਣੇ ਜਾਵਾਂਗੇ, ਤੇ ਸਾਡਾ ਇਤਿਹਾਸ ਇੱਕ ਸਾਖੀ ਬਣ ਕੇ, ਇੱਕ ਐਵੀਡੈਂਸ ਬਣ ਕੇ, ਇੱਕ ਵਿਟਨੈਸ ਬਣ ਕੇ ਸਾਡੇ ਨਾਲ ਖਲੋਏਗਾ ਕਿ ਭਾਈ ਇਹਨਾਂ ਦਸਤਾਰਾਂ ਦੇ ਲਈ, ਇਹਨਾਂ ਕੇਸਾਂ ਦੇ ਲਈ ਅਸੀਂ ਬੰਦ ਕਟਾਏ ਹੋਏ ਨੇ, ਖੋਪਰੀਆਂ ਲੋਹਾਈਆਂ ਹੋਈਆਂ ਨੇ, ਚਰਖੀਆਂ ਤੇ ਚੜ੍ਹੇ ਹੋਏ ਆ, ਆਰਿਆਂ ਨਾਲ ਅਸੀਂ ਚੀਰੇ ਗਏ ਸੀ। ਇਹ ਸਾਰਿਆਂ ਨੂੰ ਸੋ ਅਸੀਂ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਸਾਡੇ ਬਹੁਤ ਹੀ ਅਜ਼ੀਜ਼ ਨੇ। ਔਰ ਇਹ ਸਗੋਂ ਮੈਨੂੰ ਕਹਿਣ ਲੱਗੇ ਤੁਸੀਂ ਕਿਉਂ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਨਹੀਂ, ਇਹ ਬਾਕੀਆਂ ਦੇ ਲਈ ਐਨਕਰੇਜਮੈਂਟ ਹੁੰਦੀ ਹੈ ਕਿ ਭਾਈ ਇਹ ਜਿਹੜਾ ਹਰ ਇੱਕ ਦੇ ਜ਼ਿੰਮੇ ਕੋਈ ਫਰਜ਼ ਹੈ, ਹਰ ਇੱਕ ਦੀ ਐਬਿਲਿਟੀ ਹੈ। ਔਰ ਜਿਵੇਂ ਸਾਡੇ ਵੀਰ ਭਾਈ ਜਸਬੀਰ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਨੇ, ਉਹਨਾਂ ਨੇ ਕਿਹਾ ਜੀ ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀ। ਇੱਕ ਦਿਨ ਤੁਸੀਂ ਕਹਿੰਦੇ ਕਿਹਾ ਕਿ ਜਿਹੜਾ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਹੈ ਉਹ ਵੀ ਖਾਲਿਸਤਾਨ ਦੀ ਸੇਵਾ ਕਰ ਰਿਹਾ। ਸੋ ਮੈਂ ਸਮਝਦਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਹਰ ਇੱਕ ਦੀ ਜੋ ਐਬਿਲਿਟੀ ਹੈ, ਜਿੱਥੇ ਵੀ ਕੋਈ ਲੱਗਾ ਹੈ, ਅਸੀਂ ਹਰ ਇੱਕ ਤੋਂ ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਨਹੀਂ ਕਰਵਾਉਣਾ ਹੈ, ਲੇਕਿਨ ਹਰ ਇੱਕ ਨੂੰ ਲੱਗੇ ਕਿ ਵੀ ਉਹ ਕੌਮ ਦੇ ਲਈ ਕੁਛ ਕਰ ਰਿਹਾ। ਸੋ ਅਸੀਂ ਵੀਰ ਸੁਰਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ 4 ਫਰਵਰੀ ਦੇ ਦਿਨ ਅਸੀਂ ਹਰ ਸਾਲ ਜਿਹੜਾ ਹੈ ਇਹਨਾਂ 4 ਬਹਾਦਰ ਗੁਰਸਿੱਖ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਰਦੇ ਹਾਂ। ਭਾਈ ਰਵਿੰਦਰ ਸਿੰਘ, ਬਲਧੀਰ ਸਿੰਘ, ਭਾਈ ਚਲਮਨ ਸਿੰਘ, ਭਾਈ ਹਰਮਿੰਦਰ ਸਿੰਘ। ਪਰ ਇਸ ਵਾਰ ਕਿਉਂਕਿ 4 ਫਰਵਰੀ ਐਤਵਾਰ ਨੂੰ ਹੈ ਔਰ ਇਸ ਲਈ ਅਸੀਂ ਅੱਜ ਦਾ ਜਿਹੜਾ ਫਰਾਈਡੇ ਦਾ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ
ਕਿ 38 ਸਾਲ ਉਹ 4 ਤਰੀਕ ਨੂੰ ਪੂਰੇ ਹੋ ਜਾਣੇ ਨੇ। 4 ਫਰਵਰੀ 1986 ਦਾ ਉਹ ਦਿਨ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ। ਜਦੋਂ ਅੱਜ 2015 ਤੋਂ ਲੈ ਕੇ ਪਿਛਲੇ 9 ਸਾਲਾਂ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ, ਔਰ ਖ਼ਾਸ ਤੌਰ 'ਤੇ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਰ ਸਿੰਘ ਵਾੜਾ, ਔਰ ਉਸ ਤੋਂ ਸ਼ੁਰੂ ਹੋਇਆ ਜਿਹੜਾ ਪਾਰਟ ਹੈ ਉਹ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਤੇ ਫਿਰ ਇਸ ਜੇ 38 ਵਰੇ ਪਹਿਲਾਂ ਅੱਜ ਤੋਂ ਜਾਈਏ ਤੇ ਇਹ ਚਾਰੋਂ ਨੌਜਵਾਨਾਂ ਦੀਆਂ ਸ਼ਹੀਦੀਆਂ ਕੋਈ ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਕਰਦਿਆਂ ਨਹੀਂ ਸੀ ਹੋਈਆਂ। ਇਹ ਕਿਸੇ ਉਸ ਕਿਸਮ ਦੀ ਮਿਲੀਟੈਂਟ ਸਟਰਗਲ ਦਾ ਹਿੱਸਾ ਨਹੀਂ ਸਨ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ, ਕਿਉਂਕਿ ਇੱਕ ਦਿਨ ਪਹਿਲਾਂ ਹੀ ਉੱਥੋਂ ਦੇ ਨਕੋਦਰ ਵਿਚਲੇ ਗੁਰੂ ਅਰਜਨ ਸਾਹਿਬ ਦੀ ਨਾਂ 'ਤੇ ਜਿਹੜਾ ਗੁਰਦੁਆਰਾ ਸੀ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਗਨ ਭੇਟ ਕਰ ਦਿੱਤੀਆਂ ਗਈਆਂ ਸੀ। ਭਾਵੇਂ ਉਸ ਨੂੰ ਉਹਨਾਂ ਨੇ ਜਿਹੜਾ ਉਹ ਇਲੈਕਟ੍ਰਿਕ ਸ਼ਾਰਟ ਸਰਕਟ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਾਹਰ ਹੈ ਕਿ ਇਹ ਇੱਕ ਸ਼ਰਾਰਤ ਸੀ ਨਕੋਦਰ ਦੇ ਵਿੱਚ ਪਹਿਲਾਂ ਹੀ ਸ਼ਹਿਰ ਦੇ ਵਿੱਚ, ਕਿਉਂਕਿ ਇਸ ਕਿਸਮ ਦੇ ਹਿੰਦੂ ਤਵੀਆਂ ਦਾ ਉਦੋਂ ਵੀ ਜ਼ੋਰ ਸੀ। ਉਸ ਦਾ ਹੀ ਅਸਰ ਸੀ ਕਿ ਇਸ ਨੂੰ ਸਿੱਖ ਸੰਗਤਾਂ ਨੇ ਉਵੇਂ ਹੀ ਲਿਆ ਜੋ ਸੀ ਹੈਪਨਿੰਗ, ਔਰ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਲੇ ਦੁਆਲੇ ਦੇ ਪਿੰਡਾਂ ਤੋਂ ਪਹੁੰਚੀਆਂ, ਔਰ ਬਿਲਕੁਲ ਪੀਸਫੁਲ ਅੰਦਾਜ਼ 'ਚ ਉਹਨਾਂ ਦੀ ਇੱਕੋ ਇੱਕ ਮੰਗ ਸੀ, ਜਿੱਥੋਂ ਜਿਹੜਾ ਬਾਹਰੋਂ ਇਹ ਰੋਸ ਵਿਖਾਵਾ ਸ਼ੁਰੂ ਹੋਇਆ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਿਹੜੀ ਸ਼ਹੀਦ ਬੀੜਾਂ ਦੀ ਪਵਿੱਤਰ ਰਾਖ ਹੈ ਅਸੀਂ ਸਿਰਫ ਉਹ ਲੈਣਾ ਚਾਹੁੰਦੇ ਹਾਂ ਤਾਂ ਕਿ ਉਸ ਨੂੰ ਅਸੀਂ ਮਰਿਆਦਾ ਅਨੁਸਾਰ ਜਲ ਪ੍ਰਵਾਹ ਕਰ ਸਕੀਏ। ਪਰ ਇਹ ਉਹ ਦੌਰ ਸੀ 1986। ਬੇਸ਼ੱਕ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਚੁੱਕੀ ਸੀ, ਰਾਜੀਵ ਲੌਂਗੋਵਾਲ ਡਰਾਮਾ ਜਿਹੜਾ ਉਹ ਅਨਫੋਲਡ ਹੋ ਚੁੱਕਾ ਸੀ, ਲੇਕਿਨ ਖੇਡ ਤਾਂ ਏਜੰਸੀਆਂ ਦੀ ਸੀ ਔਰ ਉਹ ਸਮਝਦੇ ਸੀ ਕਿ ਵੀ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ। ਜੂਨ 84 ਤਾਂ ਉਹਨਾਂ ਨੇ ਵਪਰਾਇਆ ਸੀ, 85 ਤੋਂ 86 ਤੱਕ ਜ਼ੁਲਮ, ਝੂਠੀਆਂ ਜਿਹੜੀਆਂ ਗ੍ਰਿਫਤਾਰੀਆਂ, ਝੂਠੇ ਪੁਲਿਸ ਮੁਕਾਬਲੇ ਔਰ ਇਹ ਸਭ ਚੱਲ ਰਿਹਾ ਸੀ। ਲੇਕਿਨ ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹਦੇ 'ਚ ਖਾਲਸਾ ਕਾਲਜਾਂ ਦੇ ਔਰ ਦੂਸਰੇ ਕਾਲਜਾਂ ਦੇ ਪੋਲੀਟੈਕਨਿਕ ਔਰ ITI ਸਿੱਖ ਨੌਜਵਾਨ ਜਿਹੜੇ ਨੇ ਉਹ ਕਾਫੀ ਐਕਟਿਵ ਸੀ, ਔਰ ਜਲੰਧਰ ਦੇ ਵਿੱਚ ਤਾਂ ਕਾਫੀ ਐਕਟੀਵਿਟੀ ਸੀ ਸਾਰੀ, ਔਰ ਉਹ ਨੌਜਵਾਨਾਂ ਨੂੰ ਇਹ ਚਾਹੁੰਦੇ ਸੀ ਕਿ ਵੀ ਇਹਨਾਂ ਨੂੰ ਵੀ ਸਬਕ ਸਿਖਾਇਆ ਜਾਏ। ਔਰ ਇਹ ਚਾਰੋਂ ਹੀ ਸਿੰਘ ਜਿਨ੍ਹਾਂ ਦਾ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਉਸ ਨੌਜਵਾਨੀ ਦੀ ਨੁਮਾਇੰਦਗੀ ਕਰਦੇ ਸੀ, ਤੁਸੀਂ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਤੁਹਾਨੂੰ ਇੱਕ ਉਹਨਾਂ ਦਾ ਝਲਕਾਰਾ ਹੀ ਮਿਲਦੇ ਆ, ਜਿਹੜਾ ਸਕੂਨ ਮਿਲਦਾ ਹੈ ਕਿਸ ਕਿਸਮ ਦੀਆਂ ਪਵਿੱਤਰ ਰੂਹਾਂ। ਔਰ ਇਹ ਸਾਰੇ ਦੇ ਬਾਵਜੂਦ ਕਿ ਵੀ ਬਿਲਕੁਲ ਪੀਸਫੁਲੀ ਇਹਨਾਂ ਨੇ ਐਂਟਰ ਕੀਤਾ ਸਿਟੀ 'ਚ। ਕਿਵੇਂ ਉਸ ਵੇਲੇ ਉਹ CRPF ਹੋਏ, ਪੁਲਿਸ ਹੋਏ, ਕੌਣ ਸਿਵਲ ਕੱਪੜਿਆਂ 'ਚ ਪੁਲਿਸ ਸੀ ਜਾਂ ਕੌਣ ਸੀ, ਕਿਹੜੇ ਅਧਿਕਾਰੀ ਪੁਲਿਸ ਦੇ ਕਿਹਨੇ ਕੀ ਕੀਤਾ, ਉਹਦੇ 'ਚ ਇਹ ਜਿਹੜੇ ਇਜ਼ਹਾਰ ਆਲਮ ਤੋਂ ਲੈ ਕੇ ਔਰ ਉਸ ਵੇਲੇ ਦੇ ਜਿਹਨੇ ਬਾਅਦ 'ਚ ਕਵਰ ਅਪ ਵੀ ਕੀਤਾ ਦਰਬਾਰਾ ਗੁਰੂ ਜਿਹੜਾ ਬਾਦਲਾਂ ਦਾ ਖਾਸਮ ਖਾਸ ਸੀ, ਔਰ ਉਹ ਸਾਰੀ ਇੱਕ ਲੰਬੀ ਫਰਿਸ਼ਤ ਹੈ। ਲੇਕਿਨ ਮੁੱਕਦੀ ਗੱਲ ਕਿ ਉਹਨਾਂ ਨੇ ਕਿਵੇਂ ਬੇਰਹਿਮੀ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ। ਔਰ ਈਵਨ ਜਿਹੜੇ ਹਰਮਿੰਦਰ ਸਿੰਘ ਜਿਹੜੇ ਕਿ ਫੈਡਰੇਸ਼ਨ ਦੇ ਚੰਗੇ ਆਗੂ ਸੀ, ਚੰਗੇ ਸਪੀਕਰ ਸੀ, ਉਹਨਾਂ ਨੂੰ ਤਾਂ ਲੱਭ ਕੇ ਜਿਹੜੇ ਉਹ ਜ਼ਖਮੀ ਹਾਲਤ ਦੇ ਵਿੱਚ ਕਿਤੇ ਜਿਹੜੇ ਨੇ ਉਹਨਾਂ ਨੂੰ ਉਹ ਸ਼ਾਇਦ ਉਹਦਾ ਜਸਕੀਰਤ ਨਾਂ ਸੀ ਪੁਲਸੀਏ ਦਾ, ਤੇ ਉਹਨੇ ਕਿਹਾ ਵੀ ਮੂੰਹ ਅੱਡ, ਜਿਸ ਮੂੰਹ ਨਾਲ ਲੈਕਚਰ ਕਰਦਾ ਮੈਂ ਉਹ ਮੂੰਹ ਬੰਦ ਕਰਨਾ, ਔਰ ਉਹਦੇ ਮੂੰਹ ਦੇ ਵਿੱਚ ਗੋਲੀ ਮਾਰ ਕੇ ਆਰੇ ਦੇ ਨੇੜੇ ਜਾਂ ਕਿਤੇ ਜਿੱਥੇ ਕਿ ਉਹ ਇਹਦਾ ਹਾਈਡਿੰਗ ਸੀ ਉੱਥੋਂ ਕੱਢ ਕੇ। ਸੋ ਮਕਸਦ ਬੜਾ ਕਲੀਅਰ ਸੀ। ਔਰ ਜਿਵੇਂ ਇਹਨਾਂ 38 ਸਾਲਾਂ ਦੇ ਵਿੱਚ ਇਹਨੂੰ ਕਵਰ ਅਪ ਕੀਤਾ ਗਿਆ, ਕਵਰ ਅਪ ਇੱਕ ਲੈਵਲ 'ਤੇ ਨਹੀਂ ਕੀਤਾ ਗਿਆ। ਹਾਲਾਂ ਸੁਰਜੀਤ ਬਰਨਾਲਾ ਅਕਾਲੀਆਂ ਦੀ ਸਰਕਾਰ ਸੀ, ਡਰਾਮੇਬਾਜ਼ੀ ਨੂੰ ਮਿਨਿਸਟਰ ਵੀ ਆ ਗਏ, ਗੱਲਬਾਤ ਵੀ ਹੋਈ, ਇਹ ਹੋਏਗਾ ਉਹ ਹੋਏਗਾ, ਔਰ ਈਵਨ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੀ ਇਸ ਦੇ ਉੱਤੇ ਬਣਾਇਆ ਗਿਆ। ਹਾਲਾਂ ਉਸ ਪੀਰੀਅਡ ਦੇ ਵਿੱਚ ਕੁਛ ਦਾ ਇਸ ਸਾਰੇ ਦੇ ਉੱਤੇ ਟੇਕ ਸੀ ਕਿ ਵੀ ਇਹ ਤਾਂ ਏਜੰਸੀਆਂ ਕਰ ਰਹੀਆਂ, ਇਹਨਾਂ 'ਚੋਂ ਕੀ ਨਿਕਲਣਾ ਹੈ ਕਮਿਸ਼ਨਾਂ 'ਚੋਂ ਜਾਂ ਦੂਜੇ। ਪਰ ਫਿਰ ਵੀ ਜਦੋਂ ਤੁਸੀਂ ਜਸਟਿਸ ਦੀ ਲੜਾਈ ਲੜਦੇ ਹੋ ਤੇ ਇਸ ਕਮਿਸ਼ਨ ਦੇ ਸਾਹਮਣੇ ਜੋ ਵੀ ਆਇਆ, ਕਿੰਨੀ ਦੇਰ ਇਸ ਦੀ ਰਿਪੋਰਟ ਸਾਹਮਣੇ ਨਹੀਂ ਆਈ। ਹੁਣ ਹੁੰਦਾ ਕੀ ਹੈ ਕਿ ਜਦੋਂ ਕੋਈ ਕਮਿਸ਼ਨ ਬਣਾਇਆ ਜਾਂਦਾ ਹੈ ਉਸ ਦੇ ਉੱਤੇ ਇਹ ਲਾਜ਼ਮ ਹੁੰਦਾ ਹੈ ਕਿ ਉਹ ਆਪਣੀ ਰਿਪੋਰਟ ਜਦੋਂ ਸਰਕਾਰ ਨੂੰ ਦਿੰਦਾ ਹੈ
ਸਰਕਾਰ ਉਸ ਦੇ ਉੱਤੇ ਐਕਸ਼ਨ ਲੈਂਦੀ ਹੈ ਤੇ ਉਸ ਕਮਿਸ਼ਨ ਦੀ ਰਿਪੋਰਟ ਔਰ ਉਹਦੇ ਨਾਲ ਜਿਹੜਾ ਐਕਸ਼ਨ ਟੇਕਨ ਉਹ ਅਸੈਂਬਲੀ ਦੇ ਜਿਹੜਾ ਹੈ ਉਹ ਟੇਬਲ ਦੇ ਉੱਤੇ ਰੱਖਿਆ ਜਾਂਦਾ ਡਿਸਕਸ਼ਨ ਦੇ ਲਈ। ਇਸ ਮਾਮਲੇ 'ਚ ਤਾਂ ਰਿਪੋਰਟ ਹੀ ਗਾਇਬ ਕਰ ਦਿੱਤੀ ਗਈ ਸਕਸੈਸਿਵ ਗਵਰਨਮੈਂਟਸ ਨੇ। ਲੇਕਿਨ ਮੈਂ ਸਮਝਦਾ ਵੀ ਜਿੱਥੇ ਭਾਈ ਬਲਦੇਵ ਸਿੰਘ ਜਿਹੜੇ ਬਜ਼ੁਰਗ ਨੇ ਸਾਡੇ ਔਰ ਬਹੁਤ ਸਤਿਕਾਰਤ ਭਾਈ ਰਵਿੰਦਰ ਸਿੰਘ ਹੋਰਾਂ ਦੇ ਪਿਤਾ ਜੀ, ਜਿਵੇਂ ਉਹਨਾਂ ਨੇ ਸਿੰਗਲ ਹੈਂਡਡਲੀ ਇਹ ਲੜਾਈ ਲੜੀ ਹੈ। ਹਾਲਾਂਕਿ ਸਰ ਬਲਦੇਵ ਸਿੰਘ ਉਹਨਾਂ ਨੇ ਹੀ ਉਹਨਾਂ ਚਾਰੋਂ ਹੀ ਨੌਜਵਾਨ ਜਿਹੜੇ ਸ਼ਹੀਦ ਸੀ ਆਪਣੇ ਪੁੱਤਰ ਸਮੇਤ, ਦੂਸਰਿਆਂ ਨੂੰ ਵੀ ਆਪਣੇ ਪੁੱਤਰਾਂ ਵਾਂਗ ਸਮਝਦੇ ਆ, ਉਸ ਥਾਂ ਦੇ ਉੱਤੇ ਮੌਜੂਦ ਸੀ ਜਦੋਂ ਕਿ ਉਹਨਾਂ ਦੀ ਪੋਸਟਮਾਰਟਮ ਔਰ ਦੂਸਰੀ ਲਾਈਨ ਹੋਈ। ਉਹ ਕਿਵੇਂ ਸਤਿਕਾਰਤ ਤਰੀਕੇ ਨਾਲ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੇ ਸੀ, ਲੇਕਿਨ ਕਿਵੇਂ ਪੁਲਿਸ ਨੇ ਉਹਨਾਂ ਨੂੰ ਰੋਕਿਆ, ਇਹਦੇ ਬਾਰੇ ਬਹੁਤ ਸਾਰੀਆਂ ਡਿਟੇਲਸ, ਬਹੁਤ ਸਾਰੀਆਂ ਰਿਪੋਰਟਸ ਅਸੀਂ ਦੇਖ ਸਕਦੇ ਹਾਂ। ਪਰ ਉਸ ਸਾਰੇ ਤੋਂ ਬਾਅਦ ਜਿਵੇਂ ਭਾਈ ਬਲਦੇਵ ਸਿੰਘ ਹੋਰਾਂ ਨੇ ਇਸ ਸਟਰਗਲ ਨੂੰ ਪਹਿਲਾਂ ਤਾਂ ਆਪਣਿਆਂ ਨਾਲ ਸਟਰਗਲ ਕਰਨੀ ਪਈ ਕਿ ਭਾਈ ਇਹਨਾਂ 4 ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣ, ਉਹਦੇ ਲਈ ਇੱਕ ਪੂਰਾ ਘੋਲ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਰਵਿੰਦਰ ਸਿੰਘ ਉਹਨਾਂ ਦੇ ਛੋਟੇ ਭਰਾ ਤਾਂ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਔਰ ਹੁਣ ਜਿੱਦਣ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਵੋਟਾਂ ਦੇ ਸਬੰਧ 'ਚ ਗਏ ਸੈਨ ਫਰਾਂਸਿਸਕੋ, ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਨੇ ਵੀ ਇੱਥੇ ਰਿਲੈਂਟਲੈਸ ਯਤਨ ਕੀਤਾ ਅਵੇਅਰਨੈਸ ਲੈਵਲ ਪੈਦਾ ਕਰਨ ਦਾ। ਇਹੀ ਕਾਰਨ ਹੈ ਕਿ ਪ੍ਰੋਮੀਨੈਂਟ ਗੁਰਦੁਆਰਿਆਂ 'ਚ ਸਾਰੇ ਪਾਸੇ, ਉਹ ਸਾਡੇ ਨਿਊਯਾਰਕ ਗੁਰਦੁਆਰਾ ਰਿਚਮੰਡ ਹਿੱਲ ਹੋਏ, ਕੈਲੀਫੋਰਨੀਆ, ਸਟਾਕਟਨ, ਡਾਲਸ ਔਰ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਇਹਨਾਂ ਚਾਰੋਂ ਸ਼ਹੀਦਾਂ ਦੀਆਂ ਫੋਟੋਆਂ ਸੁਭਾਇਮਾਨ ਕੀਤੀਆਂ ਗਈਆਂ ਨੇ। ਲੇਕਿਨ ਸੈਂਟਰਲ ਸਿੱਖ ਮਿਊਜ਼ੀਅਮ ਦੇ ਲਈ ਬਹੁਤ ਵੱਡੀ ਸਟਰਗਲ ਇਸ ਦੇ ਲਈ ਹੋਈ, ਦੂਸਰੇ ਪਾਸੇ ਜਸਟਿਸ ਲੈਣ ਦੇ ਲਈ। ਔਰ ਜਿੰਨੀਆਂ ਹਕੂਮਤਾਂ ਬਣਦੀਆਂ ਰਹੀਆਂ, ਫਿਰ ਇਹ ਹੋਇਆ ਕਿ ਜੀ ਲਿਆਓ, ਉਹਦੇ 'ਚ ਸੁਖਪਾਲ ਸਿੰਘ ਖਹਿਰਾ ਔਰ ਦੂਸਰਿਆਂ ਨੇ ਵੀ ਕਾਫੀ ਪੋਜ਼ਿਟਿਵ ਰੋਲ ਅਦਾ ਕੀਤਾ, ਹੋਰਨਾਂ ਦਾ ਵੀ ਇਹ ਸਾਰਾ ਪਾਰਟ ਹੈ। ਫਿਰ ਜਦੋਂ ਉਹਦੀ ਰਣਜੀਤ ਸਿੰਘ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੋਈ, ਉਹਦਾ ਇੱਕ ਹਿੱਸਾ ਆਇਆ, ਦੂਸਰਾ ਆਇਆ ਜੀ, ਦੂਸਰਾ ਹਿੱਸਾ ਹੀ ਗਾਇਬ ਹੋ ਗਿਆ, ਗਵਾਚ ਗਿਆ। ਹੁਣ ਜਿਹੜਾ ਜਦੋਂ ਤੁਸੀਂ ਕਿਹਾ, ਔਰ ਇਹ ਟ੍ਰਿਬਿਊਨ ਨੇ 3-4 ਦਿਨ ਪਹਿਲਾਂ ਹੀ ਖਬਰ ਦਿੱਤੀ ਹੈ ਕਿ ਸਰ ਬਲਦੇਵ ਸਿੰਘ ਹੋਰਾਂ ਨੇ ਇਹ ਕਿਹਾ ਕਿ ਮੈਂ 5ਵੀਂ ਚਿੱਠੀ ਹੁਣ ਭਗਵੰਤ ਮਾਨ ਨੂੰ ਲਿਖ ਰਿਹਾ। ਉਹਨਾਂ ਨੇ ਡੇਟਸ ਦਿੱਤੀਆਂ ਨੇ, ਆਹ ਡੇਟਸ ਦੀਆਂ ਚਿੱਠੀਆਂ ਨੇ, ਜਿਹਦੇ 'ਚ ਉਹਨਾਂ ਨੇ ਸਿੰਪਲੀ ਕਿਹਾ ਕਿ ਭਾਈ ਇਹ ਜਿਹੜਾ ਪਹਿਲਾਂ ਤਾਂ ਜਿਹੜੀ ਡਿਸਅਪੀਅਰ ਕਰਤੀ ਗਈ ਹੈ ਪਾਰਟ 2 ਰਿਪੋਰਟ, ਉਹ ਲਿਆਓ, ਐਕਸ਼ਨ ਟੇਕਨ ਇਸ ਦੇ ਉੱਤੇ। ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਦੇ ਲਈ ਸਿੱਟ ਬਣਾਈ ਜਾਏ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਕਿ ਵੀ ਇਹ ਰਿਪੋਰਟ ਗਾਇਬ ਕਿਵੇਂ ਹੋ ਗਈ। ਔਰ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਇਸ ਕਮਿਸ਼ਨ ਦੀਆਂ ਫਾਈਂਡਿੰਗਸ ਨੇ ਉਹ ਜਨਤਕ ਕੀਤੀਆਂ ਜਾਣ। ਸੋ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਇੱਕ ਵਾਰ ਫਿਰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਸ਼ੁਕਰਗੁਜ਼ਾਰ ਹਾਂ। ਇਹ ਬੀਬੀ ਕਾਫੀ ਬੋਲਡ ਹੈ, ਐਲਕਗਰੋਵ ਸਿਟੀ ਦੀ ਮੇਅਰ ਹੈ ਬੌਬੀ ਸਿੰਘ ਐਲਨ, ਔਰ ਇਹ ਬਿਲਕੁਲ ਖਾਲਿਸਤਾਨ ਦੇ ਮੁੱਦੇ 'ਤੇ ਤਾਂ ਮੈਂ ਕੋਈ ਕਲੀਅਰ ਸਟੇਟਮੈਂਟ ਨਹੀਂ ਕਦੇ ਦੇਖੀ, ਕਿਉਂਕਿ ਉਹ ਹੈ, ਲੇਕਿਨ ਹਿਊਮਨ ਰਾਈਟਸ ਦੇ ਮੁੱਦੇ 'ਤੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਔਰ ਦੂਸਰਿਆਂ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਹੈ ਉਹ ਬੀਬੀ ਦੀ ਬੜੀ ਸਟਰੋਂਗ ਪਹੁੰਚ ਹੈ। ਔਰ ਉਹਨਾਂ ਨੇ ਇਹ ਐਫਰਟ ਉਹਨਾਂ ਦਾ ਹੀ ਹੁੰਦਾ ਹੈ, ਜਿਹੜੇ ਕੋਈ ਇਸ ਪਾਸਿਓਂ ਜਿਹੜੇ ਜਿਨ੍ਹਾਂ ਦੀ ਦਿਲਚਸਪੀ ਹੁੰਦੀ ਹੈ। ਜਦੋਂ ਗਦਰ ਮੂਵਮੈਂਟ ਵਾਲਿਆਂ ਦਾ ਵੀ ਇੱਕ ਫੰਕਸ਼ਨ ਸੀ ਤਾਂ ਉਹਦੇ 'ਚ ਉਹਨਾਂ ਨੇ ਬੜੇ ਨਿਡਰ ਤਰੀਕੇ ਦੇ ਨਾਲ ਇਹ ਕਿਹਾ ਕਿ ਭਾਈ ਅਸੀਂ ਤਾਂ ਉਦੋਂ ਨਹੀਂ, ਜਦੋਂ ਬ੍ਰਿਟਿਸ਼ ਰਾਜ ਸੀ, ਤੁਸੀਂ ਸਾਡੀ ਆਵਾਜ਼ ਬੰਦ ਕਰਾਉਣੀ ਚਾਹੀ, ਆਵਾਜ਼ ਅਸੀਂ ਇੱਥੋਂ ਆਜ਼ਾਦੀ ਦਾ ਝੰਡਾ ਚੁੱਕਿਆ, ਤੁਸੀਂ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ। ਸੋ ਦਰਸ਼ਕ ਉਹਨਾਂ ਦੀ ਤਸਵੀਰ ਵੀ ਦੇਖ ਰਹੇ ਨੇ ਸਕਰੀਨ ਦੇ ਉੱਤੇ, ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਸਪੈਸ਼ਲ ਪ੍ਰੋਕਲੇਮੇਸ਼ਨ ਦਿੱਤੀ ਹੈ। ਪ੍ਰੋਕਲੇਮੇਸ਼ਨ ਸਾਕਾ ਨਕੋਦਰ ਡੇ, February 4th 2024। ਦਰਸ਼ਕ ਦੇਖ ਸਕਦੇ ਨੇ ਇਸ ਜਿਹੜੀ ਹੈ ਪ੍ਰੋਕਲੇਮੇਸ਼ਨ ਦੀ ਪਿਕਚਰ ਵੀ। Whereas on February 4th 1986 4 unarmed Sikh students, namely Ravinder Singh, Balteer Singh, Chalman Singh and Harminder Singh, were killed by state police in Punjab, India, while participating in protest against the desecration of Sikh scripture, Shri Guru Granth Sahib, constituted by all Sikhs to be final, supreme and living Guru after the lineage of the 10th Sikh Gurus. Guru Granth Sahib ਦੀ ਬੇਹੁਰਮਤੀ ਦੇ ਖਿਲਾਫ ਜਿਹੜਾ ਹੈ ਉਹ 4 ਸਿੱਖ ਨੌਜਵਾਨ ਜਿਨ੍ਹਾਂ ਦੇ ਨਾਂ ਉਹਨਾਂ ਨੇ ਦਿੱਤੇ ਨੇ, ਉਹ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ
ਇਹ ਸਾਡੇ ਲਈ ਜਾਗਤ ਜੋਤ ਗੁਰੂ ਹੈ 10ਵੇਂ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ। whereas in the more than 38 years since this tragic incident took place, the victims' families remained steadfast in their efforts to fight for truth, justice, accountability and closure, while continuing to share the principles of acceptance and inclusivity in order to promote mutual understanding and respect among all people। ਕਿ ਵੀ ਹੁਣ 38 ਸਾਲ ਲਗਭਗ ਹੋ ਚੁੱਕੇ ਨੇ ਇਸ ਟ੍ਰੈਜਿਕ ਇਨਸੀਡੈਂਟ ਤੋਂ ਬਾਅਦ। ਪੀੜਤ ਪਰਿਵਾਰਾਂ ਦੀ ਉਹਨਾਂ ਨੇ ਪੂਰਾ ਯਤਨ ਕੀਤਾ ਹੈ ਕਿ ਭਾਈ ਸਾਨੂੰ ਅਸੀਂ ਸੱਚ, ਇਨਸਾਫ ਔਰ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ ਔਰ ਇਹ ਸਾਡਾ ਗਰੀਫ ਵਾਲਾ ਪੀਰੀਅਡ ਵੀ ਕਲੋਜ਼ਰ ਵੱਲ ਜਾਏ। ਔਰ ਇਸ ਦੇ ਲਈ ਉਹਨਾਂ ਨੇ ਹਰ ਕਿਸਮ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। whereas each year, communities and organizations across the globe, including many in the state of California, commemorate Saka Nakodar Day as an opportunity to raise awareness about the tragedy, support ongoing efforts to secure justice for the victims, and protect human rights for all, and promote generational and community healing for the Sikh community। ਕਿ ਹਰ ਸਾਲ ਜਿਹੜੀਆਂ communities ਦੇ ਵਿੱਚ ਜਿਹੜਾ ਔਰ ਜਥੇਬੰਦੀਆਂ ਵੱਲੋਂ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਥਾਵਾਂ 'ਤੇ ਕੈਲੀਫੋਰਨੀਆ 'ਚ ਸਾਕਾ ਨਕੋਦਰ ਡੇ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਪੀੜਤ ਨੇ ਉਹਨਾਂ ਨੂੰ ਜਸਟਿਸ ਮਿਲੇ, ਉਹਨਾਂ ਦੇ ਮਨੁੱਖੀ ਹੱਕਾਂ ਦੀ ਬਹਾਲੀ ਹੋਏ। ਔਰ ਇਹ ਜਿਹੜੀ ਇੱਕ ਜਨਰੇਸ਼ਨ ਤੋਂ ਦੂਸਰੀ ਤੱਕ 38 ਸਾਲ 'ਚ ਤਾਂ 2 ਜਨਰੇਸ਼ਨਾਂ ਬੀਤ ਜਾਂਦੀਆਂ ਨੇ, ਇਹ ਜਿਹੜੀ ਹੈ ਜਨਰੇਸ਼ਨਲ ਹੀਲਿੰਗ ਵੀ ਹੋਏ। whereas today the city of elkgrove seeks to recognize the diversity of its community and afford all residents the opportunity to better understand, recognize and appreciate the history and shared experiences of Sikh Americans। ਕਿ ਅੱਜ ਇਹ elkgrove city ਜਿਹੜੀ ਹੈ ਉਹ ਇਸ ਡਾਈਵਰਸਿਟੀ ਨੂੰ ਰੈਕਗਨਾਈਜ਼ ਕਰਦੀ ਹੈ ਔਰ ਇਹ ਇਸ ਗੱਲ ਦਾ ਜਿਹੜਾ ਉਹ ਇੱਕ ਮੌਕਾ ਜਿਹੜਾ ਕਿ ਇੱਕ ਦੂਸਰੇ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕਰਨ, ਹਿਸਟਰੀ ਨੂੰ ਰੈਕਗਨਾਈਜ਼ ਕਰਨ ਔਰ ਜਿਹੜੇ ਸਿੱਖ ਅਮਰੀਕਨਸ ਜਿਨ੍ਹਾਂ ਚੋਂ ਗੁਜ਼ਰੇ ਨੇ ਉਹ ਬਾਕੀ ਕਮਿਊਨਿਟੀਜ਼ ਨਾਲ ਵੀ ਸਾਂਝਾ ਕਰਨ ਦੀ ਗੱਲ ਕਰਦੇ ਆ। ਨਾਓ therefore be it resolved that I, Bobby Singh Allen, Mayor of City of Elkgrove, hereby proclaim February 4th, 2024 as Saka Nakodar Day and applauds the efforts of many individuals and organizations who in commemorating Saka Nakodar Day have committed themselves to upholding human rights, promoting the importance of justice and supporting the ideals of diversity, acceptance and inclusion। So ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਇਸ ਨੂੰ ਸਾਕਾ ਨਕੋਦਰ ਡੇ ਐਲਾਨਦੇ ਹੈ ਔਰ ਉਹਨਾਂ ਵੀ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਔਰ ਇੰਡੀਵਿਜੂਅਲਸ ਨੂੰ ਰੈਕਗਨਾਈਜ਼ ਕਰਦੇ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਸਾਹਮਣੇ ਲਿਆਉਣ ਦੇ ਲਈ ਯਤਨ ਕੀਤਾ ਔਰ ਇਸ ਦੇ ਵਿੱਚ ਖਾਸ ਤੌਰ 'ਤੇ 2 ਜਿਹੜੇ ਪਾਰਟ ਨੇ। ਡਾਕਟਰ ਇਕਦਾਰ ਕਰਾਮਤ ਚੀਮਾ ਨੇ ਇਸ ਨੂੰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਲੈਵਲ 'ਤੇ ਜਨੀਵਾ ਦੇ ਵਿੱਚ ਇੰਟਰਨੈਸ਼ਨਲ ਅਵੇਅਰਨੈਸ ਦੇ ਤੌਰ 'ਤੇ ਉਠਾਇਆ ਸੀ ਔਰ ਇਸੇ ਤਰ੍ਹਾਂ US ਕਾਂਗਰਸ ਦੇ ਵਿੱਚ ਹਾਊਸ ਰੈਜ਼ੋਲੂਸ਼ਨ 908 ਇਸ ਬਾਰੇ ਜਿਹੜਾ ਹੈ ਉਹ ਸਾਕਾ ਨਕੋਦਰ ਨੂੰ ਰੈਕਗਨਾਈਜ਼ ਕੀਤਾ ਸੀ ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜਾਣਦਿਆਂ ਹੋਇਆਂ ਵੀ ਕਿ ਇੱਥੋਂ ਜਸਟਿਸ ਨਹੀਂ ਨਿਕਲਣਾ। ਜਿਸ ਲਗਨ ਦੇ ਨਾਲ ਇੱਕ ਤਾਂ ਉਹਨਾਂ ਦਾ ਆਪਣਾ ਬੇਟਾ ਭਾਈ ਰਵਿੰਦਰ ਸਿੰਘ ਤਾਂ ਹੈ ਹੀ ਹੈ ਬਲਦੇਵ, ਪਰ ਜਿਵੇਂ ਉਹਨਾਂ ਨੇ ਉਹਨਾਂ 3 ਬਾਕੀ ਸਿੰਘਾਂ ਨੂੰ ਵੀ ਕਿਵੇਂ ਆਪਣੇ ਪੁੱਤਰਾਂ ਵਾਂਗ ਜਿਹੜਾ ਕੀਤਾ ਔਰ ਉਹ ਆਪਣੇ ਪਿੰਡ ਅੱਜ ਵੀ ਲਿੱਤੜਾਂ ਔਰ ਪੂਰਾ ਜਿਹੜਾ ਹੈ ਉਸ ਸਮਾਗਮ ਨੂੰ ਸ਼ਹੀਦੀ ਸਮਾਗਮ ਨੂੰ ਮਨਾਉਂਦੇ ਨੇ। ਹੁਣ ਜਦੋਂ ਤੋਂ ਅਕਾਲ ਤਖਤ ਸਾਹਿਬ 'ਤੇ ਰੈਕਗਨੀਸ਼ਨ ਹੈ, ਅਕਾਲ ਤਖਤ ਸਾਹਿਬ ਵੀ ਸਮਾਗਮ ਇਹ ਹੁੰਦਾ ਹੈ। ਪਿਛਲੇ ਸਾਲ ਦਾ ਤਾਂ TV 84 ਨੇ ਕਵਰ ਵੀ ਕੀਤਾ ਸੀ, ਇਸ ਵਾਰ ਸ਼ਾਇਦ ਅਜੇ ਤੱਕ ਸਾਡੇ ਕੋਲ ਇੰਟੀਮੇਸ਼ਨ ਨਹੀਂ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਲਗਾਤਾਰਤਾ ਨਾਲ ਜਿਹੜੀ ਜਸਟਿਸ ਦੀ ਲੜਾਈ ਹੈ ਇਸ ਨੇ ਸਾਕਾ ਨਕੋਦਰ ਨੂੰ ਔਰ ਇਹ ਗੱਲ ਯਾਦ ਦਹਾਨੀ ਕਰਵਾਈ ਹੈ ਕਿ ਗੱਲ ਜਿਹੜੇ ਸਮਝਦੇ ਨੇ ਕਿ ਜੇ ਖਾਲਿਸਤਾਨ ਦੀ ਸਟਰਗਲ ਨਾ ਹੁੰਦੀ ਜਾਂ ਖਾਲਿਸਤਾਨ ਦੀ ਮੰਗ ਨਾ ਹੁੰਦੀ
ਜਾਂ ਮਿਲੀਟੈਂਟ ਸਟਰਗਲ ਨਾ ਹੁੰਦੀ ਤੇ ਫਿਰ ਰਿਪਰੈਸ਼ਨ ਨਹੀਂ ਸੀ ਹੋਣੀ ਜਾਂ ਸਰਕਾਰੀ ਤਸ਼ੱਦਦ ਨਹੀਂ ਸੀ ਹੋਣਾ। ਜਿਵੇਂ ਮੈਂ ਕਿਹਾ ਵੀ ਇਹ ਜਦੋਂ 4 ਨੌਜਵਾਨ 4 ਫਰਵਰੀ 1986 ਨੂੰ ਸ਼ਹੀਦ ਕੀਤੇ ਜਾਂਦੇ ਨੇ, ਨਾ ਖਾਲਿਸਤਾਨ ਦਾ ਐਲਾਨਨਾਮਾ ਸੀ, ਨਾ ਅਜੇ ਖਾਲਿਸਤਾਨ ਦੀ ਜਿਹੜੀ ਹੈ ਕੋਈ ਤਹਿਰੀਕ ਉਸ ਲੈਵਲ ਤੇ ਸ਼ੁਰੂ ਹੋਈ ਸੀ। ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਸਾਡੇ ਦੋਨੋਂ ਹੀ ਗ੍ਰੰਥ ਔਰ ਪੰਥ ਦੋਨਾਂ ਦੇ ਖਿਲਾਫ ਉਹਨਾਂ ਨੇ ਵਾਰ ਵਿੱਢੀ ਹੋਈ ਹੈ। 38 ਸਾਲਾਂ 'ਚ ਔਰ ਖ਼ਾਸ ਤੌਰ ਤੇ 2015 'ਚ ਬਰਗਾੜੀ, ਬਹਿਬਲ ਕਲਾਂ ਔਰ ਬੁਰਜਵਾਰ ਸਿੰਘਵਾੜਾ ਤੋਂ ਬਾਅਦ ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਸਾਡੀ ਲੜਾਈ ਕਿਹਦੇ ਨਾਲ ਹੈ। ਉਹੀ ਮਿਲਾਨ ਕੁੰਦਰਾਂ ਦੇ ਲਫ਼ਜ਼ ਕਿ ਭਾਈ ਇਹ ਲਿਕੁਇਡੇਟ ਕਰਨਾ ਹੈ, ਇਹਨਾਂ ਦੇ ਫੇਥ, ਇਹਨਾਂ ਦਾ ਕਲਚਰ, ਇਹਨਾਂ ਦੀ ਹਿਸਟਰੀ ਡਿਸਟਰੋਏ ਕਰੋ ਔਰ ਇਸ ਲੈਵਲ ਤੇ ਉਹਨਾਂ ਨੂੰ ਪੁਸ਼ ਕਰ ਦਿਓ ਕਿ ਇੱਕ ਪੀਰੀਅਡ ਆਏਗਾ। ਉਹਨੇ ਕੰਕਲੂਡ ਕੀਤਾ ਵੀ ਜਿਹੜੀ ਸਟਰਗਲ ਹੈ ਉਹ ਹੈ ਹੀ ਅਗੇਂਸਟ ਮੈਮਰੀ, ਅਗੇਂਸਟ ਫੋਰਗੇਟਿੰਗ। ਫਿਰ ਸਾਨੂੰ ਇਹ ਐਡਵਾਈਸ ਕਰਦੇ ਨੇ ਜੀ ਭੁੱਲ ਜਾਓ, ਲੁੱਕ ਫਾਰਵਰਡ, ਅੱਗੇ ਦੇਖੋ। ਇਹੀ ਹੈ ਕਿ ਵੀ ਤੁਸੀਂ ਭੁੱਲ ਕੇ ਇਹਨਾਂ ਦੇ ਸਭ ਕੁਝ ਇਹਨਾਂ ਦੇ ਵਿੱਚ ਰਲਗੜ ਹੋ ਜਾਓ। ਸੋ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।